ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 11 ਅਪ੍ਰੈਲ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅਗਰ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਇਹਦੀ ਰੀਚ ਜਿਹੜੀ ਵਧੇ ਤੇ ਦੂਰ ਤੱਕ ਆਪਣੇ। ਹੁਣ ਆਨੇ ਜ਼ਰਾ ਅੱਜ ਦੀਆਂ ਖਬਰਾਂ ਵਾਲੇ ਪਾਸੇ। ਜਿਹੜੀ ਅੱਜ ਦੀ ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਜਨਾਬ ਮੁੰਨਾ ਮੁਨੀਬ ਸਾਹਿਬ, ਜਿਨ੍ਹਾਂ ਨੂੰ ਅਸੀਂ ਡਿਜੀਟਲ ਨਾਈ ਵੀ ਆਖਦੇ ਪਿਆਰ ਨਾਲ, ਉਹਨਾਂ ਨੇ ਖਬਰ ਦਿੱਤੀ ਹੈ। ਖਬਰ ਉਹਨਾਂ ਬੜੀ ਹੈਰਾਨਕੁਨ ਦਿੱਤੀ ਹੈ ਤੇ ਇਹੋ ਜਿਹੀ ਖਬਰ ਦਿੱਤੀ ਹੈ ਵੀ ਲੋਕੀ ਮਠਿਆਈ ਵੰਡਣ ਨੂੰ ਤਿਆਰ ਨੇ। ਉਹਨਾਂ ਕਿਹਾ ਵੀ ਜੇ ਇਸ ਤੇਜ਼ੀ ਨਾਲ, ਪੂਰੀ ਖਬਰ ਦੇ ਉੱਤੇ ਜ਼ਰਾ ਗੌਰ ਕਰੋ, ਉਹਨਾਂ ਕਿਹਾ ਜਿੱਡੀ ਛੇਤੀ ਔਰ ਜਿੱਡੀ ਤੇਜ਼ ਤਰੀਕੇ ਦੇ ਨਾਲ ਜਾਂ ਤੇਜ਼ੀ ਨਾਲ ਆਰਮੀ ਚੀਫ ਸਾਹਿਬ ਪੰਜਾਬ ਦੇ ਵਿੱਚ ਮਾਦਨੀਆਤ ਲੱਭਣ ਡਏ ਨੇ। ਆਰਮੀ ਚੀਫ ਸਾਹਿਬ ਪੰਜਾਬ ਦੇ ਵਿੱਚ ਮਾਦਨੀਆਤ ਲੱਭਣ ਡਏ ਨੇ। ਇੱਥੋਂ ਤੇ ਲੱਗਦਾ ਹੈ ਵੀ ਪੰਜਾਬ ਵਾਲਿਆਂ ਨੂੰ 4 ਮਹੀਨੇ ਦੇ ਵਿੱਚ ਉਹਨਾਂ ਨੇ ਕੋਈ ਨਾ ਕੋਈ ਖੁਸ਼ਖਬਰੀ ਸੁਣਾ ਦੇਣੀ ਹੈ। ਬੱਲੇ ਬੱਲੇ ਬੱਲੇ, ਇਹਦਾ ਮਤਲਬ ਹੈ ਕਿ ਪੁਰਾਣਾ ਕੰਮ ਹੋਣ ਡਿਆ ਜਿਹੜਾ 4 ਮਹੀਨਿਆਂ 'ਚ ਹੁਣ ਖੁਸ਼ਖਬਰੀ ਆ ਜਾਏਗੀ। ਮਤਲਬ ਇਹ ਹੈ ਕਿ ਤੁਹਾਨੂੰ ਪਤਾ ਮਾਦਨੀਆਤ ਲੱਭਣ 'ਚ ਤਾਂ ਫਿਰ ਲੰਮਾ ਟਾਈਮ ਲੱਗਦਾ ਨਾ, ਉਹਦੇ ਸਰਵੇ ਹੁੰਦੇ ਨੇ, ਜ਼ਮੀਨ 'ਚੋਂ ਕੱਢਣੀ ਉਹ ਸਾਰੀਆਂ ਚੀਜ਼ਾਂ। ਫਿਰ ਉਹਦੇ ਲਈ ਤੁਹਾਨੂੰ ਪਤਾ ਹੈ ਕਿ ਪਹਿਲਾਂ ਉਹ ਥੱਲੇ ਜਾਣਗੇ ਜ਼ਮੀਨ ਦੇ ਅਤੇ ਉਹਦੇ ਵਿੱਚ ਕੋਈ ਮਤਲਬ ਕਿਸ ਤਰੀਕੇ ਨਾਲ ਉਹਨੂੰ ਤੁਸੀਂ ਕਹੋ ਕਿ ਉਹਦੀ ਡਰਿਲਿੰਗ ਹੋਏਗੀ। ਜ਼ਾਹਿਰ ਹੈ ਦਿਸ ਇਜ਼ ਦ ਰਾਈਟ ਵਰਡ, ਕਿਉਂਕਿ ਮੇਰੇ ਜ਼ਿਹਨ 'ਚ ਨਹੀਂ ਸੀ ਆ ਰਿਹਾ ਕਿ ਮਾਦਨੀਆਤ ਕੱਢਦੇ ਕਿਸ ਤਰ੍ਹਾਂ ਨੇ। ਡਰਿਲਿੰਗ ਹੋਏਗੀ ਪਹਿਲੇ, ਉਹ ਡਰਿਲਿੰਗ ਕਰਨਗੇ, ਫਿਰ ਉਹਦੇ 'ਚ ਕੋਈ ਥੋੜ੍ਹਾ ਬਹੁਤ ਪਾਣੀ ਪਾਉਣਗੇ, ਫਿਰ ਡਰਿਲਿੰਗ ਕਰਨਗੇ, ਫਿਰ ਉਹਦੇ 'ਚੋਂ ਮਿੱਟੀ ਸ਼ਿੱਟੀ ਬਾਹਰ ਕੱਢਣਗੇ, ਫਿਰ ਉਹਦੇ ਵਿੱਚੋਂ ਥੱਲੇੋਂ ਜਿਹੜਾ ਸਾਰਾ ਸਮਾਨ ਹੈ ਉਹ ਨਿਕਲੇਗਾ ਅਤੇ ਫਿਰ ਪਤਾ ਲੱਗੇਗਾ ਵੀ ਉਹ ਕੀ ਹੈ। ਲੇਕਿਨ ਬਹਰਹਾਲ ਇਹ ਸਾਰੇ ਕੰਮ ਦੇ ਵਿੱਚ ਪਹਿਲਾਂ ਜ਼ਰਾ ਜ਼ਾਹਿਰ ਡਰਿਲਿੰਗ ਕਰਨ ਤੋਂ ਪਹਿਲਾਂ ਕੰਮ ਸੂਤਰ ਕਰਨਾ ਪੈਂਦਾ, ਵੇਖਣਾ ਪੈਂਦਾ ਵੀ ਡਰਿਲ ਕਿੱਥੇ ਮਾਰਨੀ ਹੈ, ਡਰਿਲਿੰਗ ਕਿਹੜੀ ਜਗ੍ਹਾ 'ਤੇ ਕਰਨੀ ਹੈ, ਜਾ ਕੇ ਕਿੱਥੋਂ ਥੱਲਿਓਂ ਕੋ ਮਾਦਨੀਆਤ ਨਿਕਲਣੀ ਹੈ ਅਤੇ ਕਿੱਥੋਂ ਜਿਹੜਾ ਉਹ ਮੇਰਾ ਮਤਲਬ ਗੰਦ ਵੀ ਤਾਂ ਨਿਕਲ ਸਕਦਾ ਹੈ ਨਾ। ਮਤਲਬ ਤੁਸੀਂ ਸੋਨਾ ਲੱਭਣ ਜਾਓ ਅਤੇ ਉੱਥੋਂ ਜਨਾਬ ਕੋਈ ਉੱਥੋਂ ਮੇਰਾ ਮਤਲਬ ਹੈ ਕੋਈ ਪੁਰਾਣਾ ਗਾਰਾ ਜਾਂ ਪੁਰਾਣਾ ਗੰਦ ਜਿਹੜਾ ਉਹ ਨਿਕਲ ਆਵੇ, ਜਾਂ ਫਾਰ ਐਗਜ਼ਾਮਪਲ ਹੋਰ ਕੋਈ ਨਹੀਂ, ਕੋਈ ਲਾਵਾ ਹੀ ਨਿਕਲ ਆਵੇ ਥੱਲਿਓਂ ਜਿਹੜਾ, ਅਤੇ ਉਹ ਇਸ ਵਾਸਤੇ ਡਰਿਲ ਕਿੱਥੇ ਕਰਨੀ ਹੈ ਉਹ ਵੀ ਜ਼ਰਾ ਵੇਖ ਕੇ ਕਰਨੀ ਪੈਂਦੀ ਹੈ। ਅਤੇ ਉਹਨਾਂ ਦੀ ਗੱਲ ਠੀਕ ਹੈ ਵੀ ਅਗਰ ਇਹ ਤੇਜ਼ੀ ਨਾਲ ਕੰਮ ਹੋਇਆ ਤਾਂ ਫਿਰ 4 ਮਹੀਨੇ 'ਚ, ਲੇਕਿਨ ਇਹਦਾ ਮਤਲਬ ਹੈ ਵੀ ਕੰਮ ਉਹਨਾਂ ਨੂੰ ਪਹਿਲਾਂ ਦਾ ਕਰਨਾ ਪੈਣਾ ਹੈ। ਇਹ ਸਿਰਫ 4 ਮਹੀਨੇ ਦਾ ਕੰਮ ਮੈਨੂੰ ਨਹੀਂ ਲੱਗਦਾ, ਲੇਕਿਨ ਉਹਨਾਂ ਨੇ ਕਿਹਾ, ਮੁੰਨੇ ਮੁਨੀਬ ਸਾਹਿਬ ਨੇ, ਵੀ 4 ਮਹੀਨਿਆਂ 'ਚ ਮਾਦਨੀਆਤ ਕੱਢ ਦੇਣੀ ਹੈ। ਉਹ ਤੇਜ਼ੀ ਨਾਲ ਮਾਦਨੀਆਤ ਦੇ ਮਗਰ ਪਏ ਨੇ ਅਤੇ ਰੱਬ ਖੈਰ ਕਰੇ ਜੀ, ਮਾਦਨੀਆਤ ਦੀ ਵੀ, ਆਰਮੀ ਚੀਫ ਦੀ ਵੀ ਅਤੇ ਖੁਸ਼ਖਬਰੀ ਦੀ ਵੀ। ਬਹਰਹਾਲ ਉਹਨਾਂ ਨੇ ਦੱਸਿਆ ਅਤੇ ਮੁੰਨਾ ਜੀ ਤੇ ਬਿਲਕੁਲ ਤਿਆਰ ਬੈਠੇ ਨੇ ਖੁਸ਼ਖਬਰੀ ਵਾਸਤੇ। ਚਲੋ ਜੀ, ਮੁਬਾਰਕ ਹੋਏ ਤੁਹਾਨੂੰ ਵੀ ਮੁੰਨਾ ਜੀ ਇਸ ਖੁਸ਼ਖਬਰੀ ਦੇ ਉੱਤੇ। ਅਗਲੀ ਖਬਰ ਵਾਲੇ ਪਾਸੇ ਚੱਲਦੇ ਜੀ। ਅਗਲੀ ਖਬਰ, ਇਰਫਾਨ ਸਦੀਕੀ ਸਾਹਿਬ ਨੇ ਬੜਾ ਭਰਵਾਂ ਜਿਹਾ ਬਿਆਨ ਦਿੱਤਾ, ਸੰਘਣਾ ਬਿਆਨ ਹੈ। ਬਿਆਨ ਉਹਨਾਂ ਦਾ ਇਹ ਹੈ ਕਿ ਮੀਆਂ ਸਾਹਿਬ ਨੇ ਜ਼ੇਨ ਬਣਾ ਲਿਆ ਸੀ ਕਿ ਵਜ਼ੀਰ ਆਜ਼ਮ ਨਹੀਂ ਬਣਨਾ। ਉਹਨਾਂ ਆਖਿਆ ਮੀਆਂ ਸਾਹਿਬ ਨੇ ਚੁਰੋਕਣਾ ਜ਼ੇਨ ਬਣਾਇਆ ਸੀ, 4-5 ਮਹੀਨੇ ਪਹਿਲਾਂ ਹੀ ਜ਼ੇਨ ਬਣਾਇਆ ਸੀ ਵੀ ਮੈਂ ਵਜ਼ੀਰ ਆਜ਼ਮ ਨਹੀਂ ਬਣਨਾ, ਭਾਵੇਂ ਮੇਰੀ ਸਾਦਾ ਅਕਸਰੀਅਤ ਆਵੇ, ਭਾਵੇਂ 2/3 ਆਵੇ ਅਤੇ ਭਾਵੇਂ ਜਿੰਨਾ ਮਰਜ਼ੀ ਜਿੱਤਾਂ। ਅੱਛਾ, ਲੇਕਿਨ ਚਲੋ ਉਹ ਤਾਂ ਠੀਕ ਹੈ, ਪਰ ਮੀਆਂ ਸਾਹਿਬ ਨੂੰ ਇਹ ਨਹੀਂ ਸੀ ਪਤਾ ਵੀ ਠੁਕਾਈ ਵੀ ਹੋ ਜਾਣੀ ਹੈ, ਮਤਲਬ ਜ਼ਮਾਨਤਾਂ ਜ਼ਬਤ ਹੋ ਜਾਣੀਆਂ ਅਤੇ ਮੈਂ ਜਿੱਤਣਾ ਹੀ ਨਹੀਂ। ਇਹਦੇ ਬਾਰੇ ਨਹੀਂ ਦੱਸਿਆ ਕੋਈ ਇਰਫਾਨ ਸਦੀਕੀ ਸਾਹਿਬ ਨੇ ਵੀ ਇਹ ਜਿਹੜਾ ਹੋਇਆ ਉਹਨਾਂ ਨਾਲ, ਇਹ ਹੋਣ ਦਾ ਉਹਨਾਂ ਸੋਚਿਆ ਸੀ ਕਿ ਨਹੀਂ। ਮੇਰਾ ਹੱਲ ਨਹੀਂ ਸੀ ਸੋਚਿਆ, ਇਹ ਉਹਨਾਂ ਨੇ ਨਹੀਂ ਸੀ ਸੋਚਿਆ। ਲੇਕਿਨ ਬਹਰਹਾਲ ਹੁਣ ਇਰਫਾਨ ਸਦੀਕੀ ਸਾਹਿਬ ਇਹ ਆਂਦੇ ਨੇ ਕਿ ਜਿਹੜੇ ਮੀਆਂ ਸਾਹਿਬ ਨੇ ਉਹਨਾਂ ਨੇ ਪਹਿਲਾਂ, ਅੱਛਾ ਹੁਣ ਫਿਰ ਜਦੋਂ ਉਸ ਸਾਰੇ ਵੇਲੇ ਨੂੰ ਅਸੀਂ ਚੇਤਾ ਕਰਦੇ ਹਾਂ ਅਤੇ ਮੀਆਂ ਸਾਹਿਬ ਜਨਾਬ ਅਖਬਾਰਾਂ 'ਚ ਇਸ਼ਤਿਹਾਰ ਆਉਂਦਾ ਸੀ, ਕਬੂਤਰ ਉਡਾਉਂਦੇ ਸਨ ਅਤੇ ਕੈਬਨਿਟ ਸਿਲੈਕਟ ਕਰ ਲਈ ਹੈ ਅਤੇ ਸੁਹੇਲ ਵੜਾਜ ਸਾਹਿਬ ਜਨਾਬ ਧੜਾ ਧੜ ਕਾਲਮ ਲਿਖ ਰਹੇ ਸਨ, ਨੂਨ ਲੀਗ ਧੜਾ ਧੜ ਪੂਰੇ ਪੇਜ ਦੇ ਇਸ਼ਤਿਹਾਰ ਦੇ ਰਹੀ ਸੀ, ਵਜ਼ੀਰ ਆਜ਼ਮ ਨਵਾਜ਼ ਸ਼ਰੀਫ, ਔਰ ਜਨਾਬ ਪੂਰਾ ਕੈਬਨਿਟ ਸ਼ਬਾਬ ਪੂਰਾ ਲਿਆ ਕੇ ਉਹਨਾਂ ਨੂੰ ਲਾਂਚ ਕੀਤਾ ਗਿਆ। ਅਤੇ ਉਹ ਆਂਦੇ ਨੇ ਵੀ ਇਹ ਜਿਨ੍ਹਾਂ ਨੇ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਨੇ, ਵਿਚਲੀ ਗੱਲ ਉਹਨਾਂ ਨੂੰ ਵੀ ਨਹੀਂ ਸੀ ਪਤਾ। ਮੀਆਂ ਸਾਹਿਬ ਨੇ ਫੈਸਲਾ ਕੀਤਾ ਸੀ ਅਤੇ ਗੱਲ ਉਹਨਾਂ ਨੇ ਸਿਰਫ ਮੈਨੂੰ ਦੱਸੀ ਸੀ। ਕਰੋ ਹਾਂ ਗੱਲ, ਵਿਚਲੀ ਗੱਲ ਸਾਰੀ ਇਰਫਾਨ ਸਦੀਕੀ ਸਾਹਿਬ ਕੋਲ ਹੁੰਦੀ ਹੈ। ਅਤੇ ਹੁਣ ਇਹ ਜਿਹੜੀ ਮਾਦਨੀਆਤ ਦੀ ਖੁਸ਼ਖਬਰੀ ਵਾਲੀ ਗੱਲ ਹੈ, ਯਕੀਨ ਕਰੋ ਇਹ ਵਿਚਲੀ ਗੱਲ ਵੀ ਜਿਹੜੀ ਹੈ ਇਹ ਇਹਨਾਂ ਦੇ ਕੋਲ ਹੈ। ਦੱਸਦੇ ਕੋਈ ਨਹੀਂ ਤੁਹਾਨੂੰ, ਦੱਸ ਦੇਣ ਤਾਂ ਚੰਗੀ ਗੱਲ ਹੈ। ਬਹਰਹਾਲ ਇਹ ਗੱਲ ਇਹਨਾਂ ਦੇ ਕੋਲ ਵੀ ਜਿਹੜੀ ਹੈ ਉਹ ਹੈ। ਅੱਛਾ ਜੀ, ਅੱਗੇ ਚੱਲਨੇ। ਅੱਗੇ ਮਾਦਨੀਆਤ ਤੋਂ ਚੇਤਾ ਆਇਆ, ਮਾਦਨੀਆਤ ਦੇ ਵਿੱਚ ਇਹ ਜਿਹੜਾ ਬਿੱਲ ਹੈ ਇਹਦੇ 'ਤੇ ਮੈਂ ਇੱਕ ਪੋਜੀਸ਼ਨ ਲਈ, ਮੈਂ ਜ਼ਰਾ ਪੰਜਾਬੀ ਵੀਲੌਗ 'ਚ ਤੁਹਾਡੇ ਨਾਲ ਗੱਲ ਨਹੀਂ ਕਰ ਸਕਿਆ। ਅੱਛਾ, ਮਾਦਨੀਆਤ ਦੇ ਉੱਤੇ ਜਿਹੜੀ KP ਦੀ ਗਵਰਨਮੈਂਟ ਹੈ ਉਹ ਆਂਦੀ ਹੈ ਵੀ ਬੜਾ ਚੰਗਾ ਬਿੱਲ ਹੈ, ਬੜਾ ਸੁਨੱਖਾ ਬਿੱਲ ਹੈ, ਬੜਾ ਸੁੱਚਾ ਬਿੱਲ ਹੈ। ਇਸ ਬਿੱਲ ਦੇ ਲਿਆਉਣ ਨਾਲ ਉੱਥੋਂ ਮਾਦਨੀਆਤ ਨਿਕਲਣੀ ਹੈ ਅਤੇ ਸੂਬੇ ਦੀ ਗੁਰਬਤ ਦੂਰ ਹੋ ਜਾਣੀ। ਮੈਂ ਆਪਣੇ ਉਰਦੂ ਵੀਲੌਗਾਂ ਦੇ ਵਿੱਚ ਬੜੀ ਮਿਹਨਤ ਕਰਕੇ, ਬੜੀ ਪੜ੍ਹਾਈ ਕਰਕੇ, ਬੜੀ ਮਿਹਨਤ ਕਰਕੇ 5-7 ਨਹੀਂ ਵੀ ਤਾਂ 3-4 ਵੀਲੌਗਾਂ ਦੇ ਵਿੱਚ
ਪੂਰੀ ਤਫਸੀਲ ਨਾਲ ਇਹ ਸਾਰਾ ਮੁੱਦਾ ਰੱਖਿਆ, ਜ਼ਰੂਰ ਸੁਣਿਓ। ਮੇਰਾ ਖਿਆਲ ਸ਼ਾਇਦ ਹੀ ਕਿਸੇ ਹੋਰ ਨੇ, ਹੋਰ ਵੀ ਦੋਸਤਾਂ ਨੇ ਕੀਤੀ ਹੋਏਗੀ, ਮੈਂ ਇਹ ਨਹੀਂ ਕਹਿ ਰਿਹਾ, ਲੇਕਿਨ ਜਿਹੜੇ 2-3 ਦੋਸਤਾਂ ਨੇ ਕੋ ਬੜੀ ਗੂੜੀ ਮਿਹਨਤ ਕਰਕੇ ਇਹ ਮਾਦਨੀਆਤ ਦੇ ਬਿੱਲ ਦੇ ਉੱਤੇ ਕੰਮ ਕੀਤਾ ਹੋਏਗਾ, ਉਹਨਾਂ 'ਚੋਂ ਇੱਕ ਅਸੀਂ ਵੀ ਹੈ। ਤੇ ਉਸ ਤੋਂ ਬਾਅਦ ਇਹ ਮੇਰੀ ਜਿਹੜੀ ਸੋਚ ਹੈ ਨਾ, ਉਹ ਇਹ ਕਹਿੰਦੀ ਹੈ ਕਿ ਇਹਦੇ ਵਿੱਚ ਚਾਬੀ ਹੈ, ਮੈਂ ਪਹਿਲੇ ਦਿਨ ਤੋਂ ਆਖਣ ਡਿਆ, ਇਮਰਾਨ ਖਾਨ ਸਾਹਿਬ ਦੀ ਕੈਦ ਦੀ ਵੀ ਤੇ ਰਿਹਾਈ ਦੀ ਵੀ। ਜ਼ਾਹਿਰ ਹੈ ਇੰਟਰਨੈਸ਼ਨਲ ਸਟੈਬਲਿਸ਼ਮੈਂਟ ਜਿਹੜੀ ਹੈ, ਉਹਨਾਂ ਨੂੰ ਆਪਣੇ ਮਫਾਦਾਤ ਹੁੰਦੇ ਨੇ, ਉਹ ਆਪਣੇ ਮਫਾਦਾਤ ਨਾਲ ਚੱਲਦੇ ਨੇ ਵੀ ਸਾਨੂੰ ਕੀ ਲੱਭਦਾ ਇਸ ਗੱਲ 'ਚੋਂ। ਇਹ ਚਾਹਣਗੇ ਕਿ ਜੀ ਤੁਸੀਂ ਇਮਰਾਨ ਖਾਨ ਨੂੰ ਜੇਲ੍ਹ ਦੇ ਵਿੱਚ ਅਗਰ ਪਾਇਆ ਹੈ, ਜਾਂ ਯਾਸਮੀਨ ਰਾਸ਼ਿਦ ਨੂੰ, ਜਾਂ ਇਨਸਾਨੀ ਹਕੂਕ ਦੀ ਖਿਲਾਫਵਰਜ਼ੀ ਹੋ ਰਹੀ ਹੈ, ਆਪਣੇ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਨੂੰ ਅਗਰ ਜੇਲ੍ਹ 'ਚ ਪਾਇਆ ਹੈ, ਤੇ ਇਹ ਤੁਹਾਨੂੰ ਕੀ ਲੈਣ ਦੇਣਾ ਇਹਨਾਂ ਨਾਲ? ਤੁਸੀਂ ਛੱਡੋ, ਤੁਸੀਂ ਅੰਬ ਖਾਓ, ਪੇੜ ਕਿਉਂ ਗਿਣਨੇ ਨੇ? ਤੁਸੀਂ ਕਿਉਂ ਦਰਖਤ ਗਿਣਨੇ ਨੇ ਜੀ? ਅੰਬ ਖਾਓ ਤੁਸੀਂ ਸਾਨੂੰ ਦੱਸੋ ਤੁਹਾਨੂੰ ਕੀ ਚਾਹੀਦਾ, ਅਸੀਂ ਤੁਹਾਨੂੰ ਉਹ ਦਿੰਨੇ। ਇਸ ਵਾਸਤੇ ਇਹ ਬਿੱਲ ਜਿੱਡਾ ਵੀ ਚੰਗਾ ਹੈ, ਲੇਕਿਨ ਇਸ ਵੇਲੇ ਦੀਆਂ ਸਿਆਸੀ ਹਕੀਕਤਾਂ ਨੇ, ਜਿਹੜਾ ਸਾਡਾ ਸਰਨਾਮਾ ਹੈ ਇਸ ਵੇਲੇ ਦਾ, ਜਿੱਥੇ ਅਸੀਂ ਬੈਠੇ ਹਾਂ, ਜੋ ਸਾਡੇ ਨਾਲ ਹੋਣ ਡਿਆ, ਉਹਦੇ ਵਿੱਚ ਜ਼ਰੂਰੀ ਹੈ ਕਿ ਇਹ ਬਿੱਲ ਜਦੋਂ ਤੱਕ ਇਮਰਾਨ ਖਾਨ ਸਾਹਿਬ ਰਿਹਾ ਨਹੀਂ ਹੋ ਜਾਂਦੇ, ਉਦੋਂ ਤੱਕ ਪਾਸ ਨਾ ਕੀਤਾ ਜਾਏ। ਤੇ ਜੇ ਕਰਨਾ ਹੈ ਤੇ ਫਿਰ ਉਹਨਾਂ ਨੂੰ ਮੁਕੰਮਲ ਬਰੀਫਿੰਗ ਦਿੱਤੀ ਜਾਏ, ਬਿੱਲ ਦੀ ਕਾਪੀ ਦਿੱਤੀ ਜਾਏ, ਬਾਹਰੋਂ ਪੂਰਾ ਅਹਵਾਲ ਦਿੱਤਾ ਜਾਏ। ਫਿਰ ਅਗਰ ਆਖਣ ਵੀ ਕਰ ਲਓ ਤਾਂ ਚਲੋ ਫਿਰ ਕਰ ਲਓ, ਲੇਕਿਨ ਉਹਦੇ ਵਾਸਤੇ ਜ਼ਰੂਰੀ ਹੈ ਕਿ ਹਲੀਮਾ ਬੀਬੀ ਔਰ ਦੂਸਰੇ ਲੋਕ ਅੰਦਰ ਜਾ ਕੇ ਉਹਨਾਂ ਨਾਲ ਮਿਲਣ। ਇਹ ਨਾ ਹੋਵੇ ਕਿ ਮੇਰਾ ਮਤਲਬ ਹੈ ਕਿ ਕੋਈ ਇੱਕ ਬੰਦਾ ਘੱਲ ਦਿਓ ਤੋਂ ਬਾਹਰ ਆ ਕੇ ਉਹ ਐਵੇਂ ਆਪਣੇ ਕੋਲੋਂ ਹੀ ਬਿਆਨ ਜਿਹੜੇ ਉਹ ਠੋਕੀ ਆਵੇ। ਉਹ ਕੰਮ ਜਿਹੜਾ ਉਹ ਨਹੀਂ ਕਰਨਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਆਜ਼ਮ ਸਵਾਤੀ ਸਾਹਿਬ ਦੇ ਬਾਰੇ ਤੁਹਾਡੇ ਸਾਹਮਣੇ ਰੱਖਣੀ ਹੈ। ਅੱਛਾ, ਆਜ਼ਮ ਸਵਾਤੀ ਸਾਹਿਬ ਦੇ ਬਾਰੇ ਪਹਿਲਾਂ ਮੈਂ ਦੱਸ ਦਿਆਂ ਵੀ ਮੈਂ ਜ਼ਾਤੀ ਤੌਰ 'ਤੇ ਉਹਨਾਂ ਦਾ ਬੜਾ ਇਹਤਰਾਮ ਕਰਦਾ। ਮੇਰੇ ਬਜ਼ੁਰਗ ਵੀ ਨੇ, ਮੇਰੀ ਪਾਰਟੀ 'ਚ ਵੀ ਮੇਰੇ ਤੋਂ ਜ਼ਾਹਿਰ ਹੈ ਸੀਨੀਅਰ ਨੇ ਉਮਰ ਦੇ ਵਿੱਚੋਂ, ਔਰ ਸੀਨੀਅਰ ਕੁਲੀਗ ਨੇ ਸਾਡੇ। ਹਰ ਲਿਹਾਜ਼ ਨਾਲ ਮੈਂ ਉਹਨਾਂ ਦਾ ਬੜਾ ਇਹਤਰਾਮ ਕਰਦਾ, ਲੇਕਿਨ ਜੋ ਖਬਰ ਹੋ ਰਹੀ ਹੁੰਦੀ ਹੈ ਉਹ ਸਾਡਾ ਤੁਹਾਡਾ ਵੀ ਇੱਕ ਰਿਸ਼ਤਾ ਹੈ, ਖਬਰ ਵੀ ਤੁਹਾਨੂੰ ਦੇਣੀ ਹੈ। ਉਹਨਾਂ ਨੇ, ਤੁਹਾਨੂੰ ਪਤਾ ਹੈ ਕਿ ਇਮਰਾਨ ਖਾਨ ਸਾਹਿਬ ਨਾਲ ਮੁਲਾਕਾਤ ਕੀਤੀ, ਪਹਿਲਾਂ ਵੀ ਇੱਕ ਵਾਰੀ ਕੀਤੀ ਸੀ ਜਦੋਂ ਜਲਸਾ ਰਖਵਾਇਆ ਸੀ। ਇਸ ਵਾਰੀ ਫਿਰ ਉਹ ਮੁਲਾਕਾਤ ਕਰਨ ਗਏ ਤੇ ਕਿਸੇ ਹੋਰ ਦੀ ਮੁਲਾਕਾਤ ਨਾ ਹੋਈ, ਉਹਨਾਂ ਦੀ ਹੋ ਗਈ। ਮਤਲਬ ਕਿ ਸਲਮਾਨ ਅਕਰਮ ਰਾਜਾ ਸਾਹਿਬ ਵਗੈਰਾ ਦੀ ਨਾ ਹੋਈ, ਉਹਨਾਂ ਦੀ ਹੋ ਗਈ। ਉੱਤੇ ਲੋਕਾਂ ਨੇ ਬੜੇ ਸਵਾਲ ਚੁੱਕੇ। ਮੁਲਾਕਾਤ ਕਰਕੇ ਆ ਕੇ ਉਹਨਾਂ ਜਿਹੜੀਆਂ ਗੱਲਾਂ ਕੀਤੀਆਂ ਉੱਤੇ ਵੀ ਬੜੇ ਸਵਾਲ ਚੁੱਕੇ। ਉਹਨਾਂ ਬਾਹਰ ਆਖਿਆ ਵੀ ਮੇਰੀ ਮੁਸਕਰਾਹਟ ਵੇਖ ਲਓ, ਇਮਰਾਨ ਖਾਨ ਬਾਹਰ ਆ ਰਿਹਾ ਛੇਤੀ। ਫਿਰ ਉਹਨਾਂ ਆਖਿਆ ਕਿ ਇਮਰਾਨ ਖਾਨ ਨੇ ਗੱਲਬਾਤ ਕਰਨ ਲਈ ਮੈਨੂੰ ਆਖ ਦਿੱਤਾ ਹੈ। ਫਿਰ 2 ਦਿਨ ਬਾਅਦ ਲੋਕਾਂ ਨੇ ਉਹਨਾਂ 'ਤੇ ਤਨਕੀਦ ਬੜੀ ਕੀਤੀ ਤੇ ਉਹਨਾਂ ਨੇ ਕੁਰਾਨ ਕਰੀਮ ਦੇ ਉੱਤੇ ਹਲਫ ਦਿੱਤਾ, ਤੇ ਉੱਥੇ ਗੱਲ ਥੋੜ੍ਹੀ ਜਿਹੀ ਫਰਕ ਸੀ। ਫਿਰ ਉਹਨਾਂ ਨੇ ਇੱਕ ਨੀਲੇ ਪੀਲੇ ਚੈਨਲ ਦੇ ਵਿੱਚ ਇੱਕ ਆਪਣਾ ਵੀਡੀਓ ਪੈਗਾਮ ਦਿੱਤਾ, ਤੇ ਉੱਥੇ ਉਹਨਾਂ ਨੇ ਕਿਹਾ ਕਿ ਇਮਰਾਨ ਖਾਨ ਨੇ ਮੈਨੂੰ ਜਿਹੜਾ ਉਹ ਆਖਿਆ ਕਿ ਜੀ ਤੁਸੀਂ ਗੱਲਬਾਤ ਕਰੋ, ਠੀਕ ਹੈ ਨਾ। ਔਰ ਨਹੀਂ, ਇਮਰਾਨ ਖਾਨ ਨੂੰ ਮੈਂ ਮਨਾਇਆ ਹੈ ਕਿ ਜੀ ਉੱਧਰ ਅਸੀਂ ਗੱਲਬਾਤ ਕਰਨੀ। ਪਹਿਲਾਂ ਕਹਿੰਦੇ ਸਨ ਮੈਨੂੰ ਉਹਨਾਂ ਨੇ ਕਿਹਾ, ਫਿਰ ਕਹਿੰਦੇ ਸਨ ਮੈਂ ਮਨਾਇਆ। ਹੁਣ ਉਹਨਾਂ ਨੇ ਨਦੀਮ ਮਲਿਕ ਸਾਹਿਬ ਦੇ ਸ਼ੋਅ ਦੇ ਉੱਤੇ ਉਹਨਾਂ ਨੇ ਇੱਕ ਇੰਟਰਵਿਊ ਦਿੱਤਾ, ਜਿੱਥੇ ਉਹਨਾਂ ਨੇ ਆਖਿਆ ਜੀ ਕਿ ਮੇਰੀ ਗੱਲਬਾਤ ਹੁਣ ਚੱਲਣ ਲੱਗੀ ਹੈ। ਇਮਰਾਨ ਖਾਨ ਸਾਹਿਬ ਨੇ ਮੈਨੂੰ ਕਿਹਾ ਕਿ ਤੁਸੀਂ ਜਾ ਕੇ ਗੱਲ ਕਰੋ, ਮੈਂ ਗੱਲ ਕਰ ਰਿਹਾ। ਇੱਕ ਬੜੀ ਅਹਿਮ ਸ਼ਖਸੀਅਤ ਨਾਲ ਮੇਰੀ ਕੱਲ੍ਹ ਮੁਲਾਕਾਤ ਹੋਣੀ ਹੈ। ਮੈਨੂੰ 100% ਯਕੀਨ ਹੈ ਕਿ ਇਹ ਜਿਹੜੇ ਮਾਮਲਾਤ ਨੇ ਸਿੱਧੇ ਹੋ ਜਾਣਗੇ। ਨਾਲ ਉਹਨਾਂ ਨੇ ਇਹ ਕਿਹਾ ਕਿ ਜੀ ਮੈਂ ਅੱਜ ਤੋਂ ਇਹ ਕੰਮ ਸ਼ੁਰੂ ਕਰਨ ਲੱਗਾ। ਨਾਲ ਉਹਨਾਂ ਨੇ ਕਿਹਾ ਮੈਂ ਪਹਿਲਾਂ ਵੀ ਕਰਦਾ ਰਿਹਾ, ਮੈਂ ਪਹਿਲਾਂ ਜਿਸ ਵੇਲੇ ਆਰਮੀ ਚੀਫ ਆਸਿਮ ਮੁਨੀਰ ਸਾਹਿਬ ਆਰਮੀ ਚੀਫ ਬਣੇ ਸਨ, ਮੈਂ ਉਦੋਂ ਵੀ ਕੋਸ਼ਿਸ਼ ਕੀਤੀ ਸੀ। ਹੁਣ ਇੱਥੇ ਲੋਕੀ ਬੜੇ ਕਨਫਿਊਜ਼ ਨੇ, ਕਿਉਂਕਿ ਚੇਤੇ ਕਰੋ ਕਿ ਜਿਹੜੇ ਆਪਣਾ ਸਵਾਤੀ ਸਾਹਿਬ ਨੇ, ਇਹਨਾਂ ਦੀ ਜਿਹੜੀ ਉਹ ਇੱਕ ਵੀਡੀਓ ਵਾਲੀ ਜਿਹੜੀ ਬਦਤਮੀਜ਼ੀ ਇਹਨਾਂ ਨਾਲ ਕੀਤੀ ਗਈ ਸੀ, ਉਹਦੇ 'ਤੇ ਸਾਰੇ ਰੰਜੀਦਾ ਨੇ। ਹੁਣ ਉਹਨਾਂ ਦੀ ਸਮਝ ਤੋਂ ਬਾਹਰ ਹੈ ਵੀ ਇਹ ਕਿਵੇਂ ਹੋਇਆ ਵੀ ਸਵਾਤੀ ਸਾਹਿਬ ਜਿਹੜੇ ਨੇ ਉਹ, ਮਤਲਬ ਅਗਰ ਮੁਜ਼ਾਕਰਾਤ ਕਰਨੇ ਤਾਂ ਕੋਈ ਹੋਰ ਬੰਦਾ ਹੋਏਗਾ ਨਾ ਜਿਹਦੇ ਨਾਲ ਧੱਕਾ ਨਹੀਂ ਕੀਤਾ ਹੋਏਗਾ ਚੌਧਰੀ ਨੇ ਡਾਇਰੈਕਟਲੀ, ਉਹਨਾਂ ਨਾਲ ਮੇਰੇ ਨਾਲ ਤੇ ਧੱਕਾ ਕੀਤਾ ਹੈ ਨਾ। ਤੇ ਹੁਣ ਲੋਕੀ ਸਾਰੇ ਹੈਰਾਨ ਨੇ ਵੀ ਇਹ ਕੀ ਬਣੀਆਂ, ਕਿਸ ਤਰ੍ਹਾਂ ਹੋਈਆਂ, ਵਿਚਲੀ ਗੱਲ ਦੱਸੋ ਸਾਨੂੰ ਕੋਈ। ਇਹ ਸਵਾਤੀ ਸਾਹਿਬ ਚੌਧਰੀ ਦੇ ਏਡੇ ਲਾਗੇ ਕਿਸ ਤਰ੍ਹਾਂ ਹੋ ਗਏ ਵੀ ਉਹਨਾਂ ਦੇ ਨਾਲ ਹੁਣ ਉਹਨਾਂ ਦੇ ਮੁਜ਼ਾਕਰਾਤ ਸ਼ੁਰੂ ਹੋ ਰਹੇ ਨੇ। ਬਹਰਹਾਲ ਸਵਾਲ ਬੜੇ ਨੇ। ਦੂਜਾ ਸਵਾਲ ਇਹਦੇ ਵਿੱਚ ਇੱਕ ਬੜਾ ਅਹਿਮ ਹੈ, ਚੇਤੇ ਕਰੋ ਨੂਨ ਲੀਗ ਵਾਲੇ ਵੀ ਜਨਰਲ ਬਾਜਵਾ ਦੇ ਨਾਲ ਮੁਜ਼ਾਕਰਾਤ ਕਰਦੇ ਸਨ, ਉਹਨਾਂ ਨੇ ਵੀ ਪੂਰੀ ਗੱਲਬਾਤ ਚਲਾਈ ਸੀ। ਪੂਰੀ ਗੱਲਬਾਤ ਕੀ, ਉਹਨਾਂ ਪੂਰੀ ਮੇਰਾ ਮਤਲਬ ਹੈ ਜੁੱਤੀ ਗੰਢ ਦਿੱਤੀ ਸੀ ਉਹਨਾਂ 'ਤੇ ਪੂਰੀ ਦੀ ਪੂਰੀ, ਲੇਕਿਨ ਬਾਹਰ ਕਿਸੇ ਨੂੰ ਜ਼ਰਾ ਜੀ ਧਮਕ ਵੀ ਨਹੀਂ ਸੀ ਪਈ। ਲੋਕੀ ਕਿਆਫੇ ਲਾਉਂਦੇ ਸਨ, ਲੇਕਿਨ ਉਹ ਨਾ ਮੰਨੇ, ਬਲਕਿ ਅੱਜ ਤੱਕ ਵੀ ਨਹੀਂ ਮੰਨੇ। ਉਹਦੇ ਵਿੱਚੋਂ ਖਵਾਜਾ ਆਸਿਫ ਨੇ ਐਵੇਂ ਹੀ ਕੋਈ, ਮੇਰਾ ਮਤਲਬ ਹੈ ਕਿ ਜਿਵੇਂ ਉਹ ਚੂਹਾ ਸ਼ਰਾਬ ਦੇ ਡਰਮ 'ਚ ਡਿੱਗ ਕੇ ਤੇ ਬੜਕਾ ਮਾਰ ਦਿੰਦਾ, ਉਹਨਾਂ ਨੇ ਕੋਈ ਬੜਕਾ ਮਾਰ ਦਿੱਤੀਆਂ ਖਵਾਜਾ ਸਾਹਿਬ ਨੇ, ਤੇ ਨੂਨ ਲੀਗ ਦਾ ਥੋੜ੍ਹਾ ਜਿਹਾ ਕੰਮ ਖਰਾਬ ਕੀਤਾ। ਵਰਨਾ ਨੂਨ ਲੀਗ 'ਚੋਂ ਕੋਈ ਨਹੀਂ ਬੋਲਿਆ ਕਿ ਅਸੀਂ ਜਨਾਬ ਇਹ ਕੀਤਾ ਤੇ ਉਹ ਕੀਤਾ। ਇਹ ਮੇਰੀ ਸਮਝ ਤੋਂ ਬਾਹਰ ਹੈ ਵੀ ਇਹ ਕਿਹੋ ਜਿਹੇ ਮੁਜ਼ਾਕਰਾਤ ਕਰਨੇ ਨੇ। ਅਸੀਂ ਸਾਡੇ ਬਜ਼ੁਰਗਾਂ ਨੇ, ਆਜ਼ਮ ਸਵਾਤੀ ਸਾਹਿਬ ਨੇ, ਵੀ ਮੁਜ਼ਾਕਰਾਤ ਅਜੇ ਸ਼ੁਰੂ ਨਹੀਂ ਹੋਏ, ਆਂਦੇ ਨੇ ਅੱਜ ਤੋਂ ਮੈਂ ਸ਼ੁਰੂ ਕਰਨੇ ਨੇ, ਤੇ ਰੌਲਾ 4 ਦਿਨਾਂ ਦਾ 5 ਦਿਨਾਂ ਦਾ ਪਾ ਦਿੱਤਾ ਹੈ, ਹਫਤੇ ਦਾ ਪਾ ਦਿੱਤਾ ਵੀ ਹੁਣ ਮੈਂ ਮੁਜ਼ਾਕਰਾਤ ਕਰਨ ਲੱਗਾ। ਤੇ ਮੈਂ ਇਹ ਕੰਮ ਤੇ ਚੁੱਪ ਕਰਕੇ ਕਰਨ ਵਾਲੇ ਹੁੰਦੇ ਨੇ ਜੀ, ਮੇਰਾ ਖਿਆਲ ਹੈ, ਮੇਰੀ ਸੋਚ ਹੈ, ਮੈਂ ਗਲਤ ਹੋ ਸਕਦਾ, ਮੇਰਾ ਜ਼ਾਤੀ ਖਿਆਲ ਹੈ ਕਿ ਇਹ ਜਿੰਨੇ ਵੀ ਮੁਜ਼ਾਕਰਾਤ ਕਰਾਉਣੇ ਹੁੰਦੇ ਨੇ ਜਿਹਦੇ ਨਾਲ ਵੀ,
ਤੇ ਖਾਮੋਸ਼ੀ ਨਾਲ ਬੈਕ ਐਂਡ ਤੇ ਕੀਤੇ ਜਾਂਦੇ ਨੇ। ਕੋਈ ਫਰੰਟ ਦੇ ਉੱਤੇ ਇਹ ਮੇਰਾ ਮਤਲਬ ਡਗਾ ਲਾ ਕੇ ਢੋਲ ਨੂੰ ਤੇ ਨਹੀਂ ਮੁਜ਼ਾਕਰਾਤ ਕੀਤੇ ਜਾਂਦੇ ਨਾ। ਜਾਂ ਇਹ ਕੋਈ ਮੇਰਾ ਮਤਲਬ ਜਿਵੇਂ ਪਿੰਡਾਂ 'ਚ ਜੰਝ ਆਉਂਦੀ ਤੇ ਪਹਿਲਾਂ ਬੰਬ ਪਾੜਦੇ ਨੇ ਵੀ ਪੂਰੇ ਪਿੰਡ ਨੂੰ ਪਤਾ ਲੱਗੇ ਜੰਝ ਆ ਗਈ ਹੈ। ਇਹ ਮੇਰਾ ਮਤਲਬ ਹੈ ਕਿ ਇਹ ਉਹ ਜੰਝ ਤੇ ਨਹੀਂ ਆਉਣ ਡਈ ਨਾ। ਇਹ ਤੇ ਚੁੱਪ ਕਰਕੇ ਮੁਜ਼ਾਕਰਾਤ ਕਰਨੇ ਨੇ ਘੇਸ ਵੱਟ ਕੇ। ਤੇ ਜਦੋਂ ਕੰਮ ਪੂਰਾ ਹੋ ਜਾਣਾ ਆਪੇ ਚੰਦ ਚੜ੍ਹਨਾ ਹੈ ਤੇ ਪੂਰੀ ਦੁਨੀਆ ਨੂੰ ਪਤਾ ਲੱਗ ਜਾਣਾ ਵੀ ਚੰਦ ਚੜ੍ਹ ਗਿਆ। ਇਹ ਸਵਾਤੀ ਸਾਹਿਬ ਦੀ ਮੈਨੂੰ ਸਮਝ ਨਹੀਂ ਆ ਰਹੀ। ਮੈਂ ਪਹਿਲਾਂ ਵੀ ਆਖਿਆ ਵੀ ਸਾਡੇ ਬਜ਼ੁਰਗ ਨੇ, ਹੋਰ ਤੇ ਅਸੀਂ ਕੁਝ ਨਹੀਂ ਕਹਿ ਸਕਦੇ, ਪਰ ਸਾਡੀ ਸਮਝ ਨਹੀਂ ਵੀ ਇਹ ਕੀ ਹੋਣ ਡਿਆ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਔਰ ਉਹ ਖਬਰ ਪਿੰਡੀ ਤੋਂ ਹੈ। 500 ਕਿਲੋ ਮੁਰਦਾ ਮੁਰਗੀਆਂ ਫੜੀਆਂ ਗਈਆਂ ਤੇ ਫੂਡ ਪੁਆਇੰਟ ਦੇ ਉੱਤੇ ਸਪਲਾਈ ਕੀਤੀਆਂ ਜਾ ਰਹੀਆਂ ਸਨ। ਤੇ ਆਪੇ ਹੀ ਤੁਸੀਂ ਹਿਸਾਬ ਲਾ ਲਓ ਵੀ ਕੀ ਬਣਨਾ ਸੀ। ਇਹਦੇ ਨਾਲ ਹੀ ਇੱਕ ਲਾਹੌਰ ਤੋਂ ਵੀ ਖਬਰ ਹੈ। ਲਾਹੌਰ ਦੇ ਵਿੱਚ ਵੀ ਕੋਈ ਮੇਰਾ ਮਤਲਬ ਹੈ ਸ਼ਵਾਰਮੇ ਵਗੈਰਾ ਬਣ ਰਹੇ ਸਨ ਔਰ ਉਹ ਵੀ ਬਿੱਲੀ ਔਰ ਕੁੱਤੇ ਦੇ ਗੋਸ਼ਤ ਦੇ ਸ਼ਵਾਰਮੇ ਬਣਨ ਦੀਆਂ ਖਬਰਾਂ ਨੇ। ਇਹ ਹੁਣ ਕੋਈ ਸ਼ਾਇਦ ਫੜੀ ਨਹੀਂ ਗਈ, ਲੇਕਿਨ ਖਬਰਾਂ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਸਨ। ਅਫਵਾਹ ਵੀ ਹੋ ਸਕਦਾ ਹੈ, ਝੂਠ ਵੀ ਹੋ ਸਕਦਾ ਹੈ, ਸਨਸਨੀ ਵੀ ਹੋ ਸਕਦੀ ਹੈ ਅਤੇ ਸੱਚ ਵੀ ਹੋ ਸਕਦਾ। ਲੇਕਿਨ ਇਹ ਤੁਸੀਂ ਹਿਸਾਬ ਵੇਖ ਲਓ ਵੀ ਇਹ ਕੰਮ ਕਿਹੜੇ ਪਾਸੇ। ਲੇਕਿਨ ਹੁਣ ਕੋਈ ਕਿਸੇ ਨੂੰ ਪੁੱਛੇਗਾ ਤਾਂ ਕਿਸ ਤਰ੍ਹਾਂ ਪੁੱਛੇਗਾ। ਉਹਨਾਂ ਆਖਣਾ ਵੀ ਜਦੋਂ ਫਾਰਮ 47 ਦੇ ਉੱਤੇ ਇਲੈਕਸ਼ਨ ਲੁੱਟ ਲੈਂਦੇ ਹੋ, ਅਦਾਲਤਾਂ ਲੁੱਟ ਲੈਂਦੇ ਹੋ, ਉਹ ਮੁਰਦਾਰ ਨਹੀਂ ਹੈ ਅਤੇ ਸਾਨੂੰ ਕਿਸ ਹਿਸਾਬ ਨਾਲ ਸਜ਼ਾਵਾਂ ਦਿੰਦੇ ਹੋ। ਅਤੇ ਕਿਵੇਂ ਲੋਕਾਂ ਨੂੰ ਫੜਨਗੇ ਅਤੇ ਕਿਵੇਂ ਲੋਕਾਂ ਨੂੰ ਸਮਝਾਉਣਗੇ। ਆਪ ਉਹਨਾਂ ਤੋਂ ਵੱਡੇ ਵੱਡੇ ਜੁਰਮ ਕੀਤੇ ਨੇ ਅਤੇ ਲੋਕ ਹੁਣ ਅੱਗੋਂ ਸਵਾਲ ਕਰਨਗੇ। ਅਤੇ ਇਹ ਸਾਡੀ ਵੀ ਸਮਝ ਤੋਂ ਬਾਹਰ ਹੈ ਵੀ ਇਹ ਕਰਨਗੇ ਕੀ ਅੱਗੋਂ। ਅੱਛਾ ਜੀ, ਅੱਗੋਂ ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਉਹ ਰੱਖਣੀ ਹੈ ਕਿ ਇੱਕ ਕਾਲਮ ਨਵੀਸ ਸਾਹਿਬ ਨੇ, ਸਾਡੇ ਵੀ ਸੱਜਣ ਨੇ, ਮਿੱਤਰ ਨੇ, ਉਹਨਾਂ ਨੇ ਸੁਹੇਲ ਵੜਾਜ ਸਾਹਿਬ ਨੇ ਕਾਲਮ ਲਿਖਿਆ। ਕਾਲਮ ਉਹਨਾਂ ਨੇ ਲਿਖਿਆ ਸੀ ਬੁਸ਼ਰਾ ਬੀਬੀ ਨੇ ਜਿਸ ਵੇਲੇ ਆਪਣੇ ਕੋਲ ਬਿਆਨ ਸ਼ਿਆਨ ਦਿੱਤੇ ਅਤੇ ਉਹਦੇ ਵਿੱਚ ਕੋਈ ਇੱਕ ਅੱਧਾ ਲਫ਼ਜ਼ ਉਰਦੂ ਦਾ, ਕਿਉਂਕਿ ਉਹਨਾਂ ਦੀ ਵੀ ਉਰਦੂ ਕੋ ਮਾਦਰੀ ਜ਼ੁਬਾਨ ਤਾਂ ਨਹੀਂ ਹੈ। ਉਰਦੂ ਦੇ ਮੇਰੇ ਕੋਲੋਂ ਮੈਂ ਇੱਕ ਅੱਧੀ ਵਾਰੀ ਮਨੋਆਨ ਆਖ ਦਿੱਤਾ, ਮੈਨੂੰ ਦੱਸਿਆ ਗਿਆ ਜੀ ਮਨੋਆਨ ਆਖੋ। ਮੈਂ ਕੱਚਾ ਚੱਠਾ ਆਖ ਦਿੱਤਾ, ਉਹਨਾਂ ਕਿਹਾ ਨਹੀਂ ਜੀ ਕੱਚਾ ਚਿੱਠਾ ਹੁੰਦਾ ਹੈ, ਚੱਠਾ ਨਹੀਂ ਹੁੰਦਾ। ਚਲੋ ਜੀ, ਮਿਹਰਬਾਨੀ ਤੁਹਾਡੀ। ਐਵੇਂ ਪੰਜਾਬੀ ਬੋਲਦੇ ਨਾ ਅਸੀਂ ਭਰਵੀਂ ਅਤੇ ਗੂੜੀ, ਇਹਦੇ 'ਚ ਤਾਂ ਅਸੀਂ ਆਪ ਹੀ ਦਰੁਸਤਗੀ ਕਰਨੀ, ਕਿਸੇ 'ਚ ਹਾਈ ਮਾਈ ਇਹਦੇ 'ਚ ਸਾਡੇ ਕੋਲੋਂ ਗਲਤੀ ਨਹੀਂ ਹੁੰਦੀ, ਕਿਉਂਕਿ ਸਾਡੀ ਮਾਂ ਬੋਲੀ ਹੈ। ਇਹ ਜਨਾਬ ਅਸੀਂ ਗੂੜੀ ਅਤੇ ਮੇਰਾ ਮਤਲਬ ਸਾਡੀ ਰਹਿਤਲ ਹੈ, ਜ਼ਾਹਿਰ ਹੈ ਪੰਜਾਬੀ ਦੇ ਵਿੱਚ, ਅਤੇ ਗੂੜੀ ਪੰਜਾਬੀ ਬੋਲੀ ਦੀ ਅਸੀਂ। ਲੇਕਿਨ ਉਰਦੂ ਦੇ ਵਿੱਚ ਗਾਂ ਪਿਛਾਂ ਹੁੰਦਾ ਸਾਡੇ ਕੋਲੋਂ ਵੀ ਕੰਮ। ਅਤੇ ਸਿੱਖੀ ਦਾ ਜਿਹੜੀ ਗੱਲ ਤੁਸੀਂ ਦੱਸਦੇ ਹੋ ਜਾਂ ਦੂਸਰੇ ਦੋਸਤ ਦੱਸਦੇ ਨੇ, ਉਹ ਸਿੱਖ ਕੇ ਅਤੇ ਗਾਂ ਤੁਰੀ ਦਾ। ਬਹਰਹਾਲ ਬੁਸ਼ਰਾ ਬੀਬੀ ਨੇ ਕੋਈ ਇੱਕ ਅੱਧਾ ਲਫ਼ਜ਼ ਅੱਗੇ ਪਿੱਛੇ ਕਹਿ ਦਿੱਤਾ, ਤਾਂ ਸਾਡੇ ਜਿਹੜੇ ਸੱਜਣ ਨੇ ਸੁਹੇਲ ਵੜੈਚ ਸਾਹਿਬ, ਉਹਨਾਂ ਨੇ ਜਨਾਬ ਪੂਰਾ ਇੱਕ ਕਾਲਮ ਲਿਖ ਛੱਡਿਆ ਉਸ ਗੱਲ ਦੇ ਉੱਤੇ। ਲਫ਼ਜ਼ ਫੜ ਕੇ ਉਹਨਾਂ ਨੇ ਜਨਾਬ ਤੋਹੀਨ ਅਮੇਜ਼ ਜਿਹੜਾ ਨਾ ਉਹ ਪੂਰਾ ਕਾਲਮ ਮਜ਼ਾਕ ਉਡਾਉਂਦੇ ਆ। ਅੱਛਾ, ਹੁਣ ਲੋਕ ਵੇਖ ਰਹੇ ਨੇ ਕਿ ਉਹ ਆਪ ਇੰਟਰਵਿਊ ਲੈਂਦੇ ਰਹੇ ਨੇ ਬੇਨਜ਼ੀਰ ਭੁੱਟੋ ਸਾਹਿਬਾਂ ਦੇ, ਉਹਨਾਂ ਦੇ ਬੱਚਿਆਂ ਦੇ, ਲੇਕਿਨ ਉਹਨਾਂ ਦੇ ਉੱਤੇ ਅੱਜ ਤੱਕ ਕਾਲਮ ਨਹੀਂ ਲਿਖੇ। ਮਰੀਮ ਨਵਾਜ਼ ਸਾਹਿਬਾ ਇੰਨੀਆਂ ਗਲਤੀਆਂ ਕਰਦੀਆਂ ਨੇ, ਨਵਾਜ਼ ਸ਼ਰੀਫ, ਸ਼ਹਿਬਾਜ਼ ਸ਼ਰੀਫ ਇਤਨੀ ਸਾਰੀਆਂ ਗਲਤੀਆਂ ਕਰਦੇ ਨੇ, ਉਹਨਾਂ ਦੇ ਉੱਤੇ ਕਦੀ ਕੋਈ ਕਾਲਮ ਜਨਾਬ ਨੇ ਨਹੀਂ ਲਿਖਿਆ। ਜਨਾਬ ਚਲੋ ਤੁਸੀਂ ਆਪ ਨਹੀਂ ਕਰਨਾ, ਮੇਰਾ ਮਤਲਬ ਹੈ ਕਿ ਤੁਹਾਡੇ ਕੋਲੋਂ ਇਨਸਾਫ ਨਹੀਂ ਹੁੰਦਾ, ਅਤੇ ਕਿਸੇ ਵੇਲੇ ਆਪਣੀ ਕਲਮ ਦਾ ਇਨਸਾਫ ਤੇ ਮੇਰਾ ਮਤਲਬ ਉਹਨੂੰ ਤਾਂ ਕਰਨ ਦਿਓ ਨਾ। ਉਹ ਮੈਨੂੰ ਲੱਗਦਾ ਵੀ ਉਹ ਜਿਹੜੇ ਇੱਕ ਪੈਨ ਨਹੀਂ ਸੀ ਹੁੰਦੇ ਜਿਨ੍ਹਾਂ ਦੇ ਦਰਮਿਆਨ 'ਚ ਸਿਆਹੀ ਵਾਹਵਾ ਸਾਰੀ ਢਿੱਡ ਹੁੰਦਾ ਸੀ ਪੂਰਾ ਪੈਨ ਦੇ ਵਿੱਚ, ਜਿਹਦੇ 'ਚ ਸਿਆਹੀ ਭਰੀ ਦੀ ਸੀ। ਮੈਨੂੰ ਲੱਗਦਾ ਵੀ ਜਨਾਬ ਦਾ ਜਿਹੜਾ ਪੈਨ ਹੈ ਨਾ, ਉਹਦੇ 'ਚ ਵੀ ਸਿਆਹੀ ਦਾ ਥਾਂ ਬੜਾ ਜ਼ਿਆਦਾ ਹੈ। ਇਸ ਲਈ ਜਨਾਬ ਦਾ ਉਹ ਭਾਰ ਫਿਰ ਜਿਹੜਾ ਸਿਆਹੀ ਦਾ ਪੈਂਦਾ, ਉਹਨੂੰ ਜਿਹੜੇ ਪਾਸੇ ਨੂੰ ਪੈਂਦਾ ਪੈਨ ਉਸ ਪਾਸੇ ਨੂੰ ਲਿਖ ਦਿੰਦਾ, ਦੂਜੇ ਪਾਸੇ ਨੂੰ ਲਿਖਦਾ ਕੋਈ ਨਹੀਂ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਹਿੰਦੁਸਤਾਨ ਤੋਂ ਅਤੇ ਪਾਕਿਸਤਾਨ ਤੋਂ ਹੈ। ਚੜ੍ਹਦੇ ਪੰਜਾਬ, ਲਹਿੰਦੇ ਪੰਜਾਬ, ਇੱਥੋਂ ਦਾ ਰੌਲਾ ਜ਼ਿਆਦਾ। ਭਾਰਤੀ ਕਿਸਾਨ ਜਿਹੜਾ ਉਹਨੂੰ ਫੀ ਏਕੜ ਜਿਹੜੀ ਕਣਕ ਹੈ ਉਹ 44,000 ਰੁਪਈਏ ਮੁਨਾਫਾ ਹੋਇਆ। ਇਹ ਹੁਣ 44,000 ਰੁਪਈਆ ਪਹਿਲਾਂ ਤਾਂ ਜਿਹੜਾ ਇੰਡੀਅਨ ਰੁਪਈਆ ਉਹ ਕੱਢ ਲਓ ਤੁਹਾਡੇ ਸਾਹਮਣੇ। ਇੰਡੀਅਨ ਰੁਪਈਆ ਅਤੇ ਪਾਕਿਸਤਾਨੀ ਰੁਪਈਆ ਜਿਹੜਾ ਇਹ ਤਾਂ ਮੇਰਾ ਮਤਲਬ ਲੰਮਾ ਚੌੜਾ ਮੁਨਾਫਾ ਪਾਕਿਸਤਾਨੀ ਪੈਸਿਆਂ 'ਚ। ਇਹ 44,000 ਰੁਪਈਆ ਉਹਨਾਂ ਦਾ ਮੁਨਾਫਾ ਹੋਇਆ, ਸਾਡਾ ਨਹੀਂ। ਇਹ ਉਹਨਾਂ ਦੀ ਕਰੰਸੀ 'ਚ ਮੁਨਾਫਾ ਹੋ ਰਿਹਾ ਅਤੇ ਇਹ ਸਾਡੀ ਕਰੰਸੀ ਅਤੇ ਉਹਨਾਂ ਦੀ ਕਰੰਸੀ ਹੁਣ ਡਬਲ ਤੋਂ ਵੀ ਬਹੁਤ ਉੱਤੇ ਕੰਮ ਹੈ। ਇਹ ਸੋਚ ਲਓ ਪਹਿਲਾਂ ਵੀ ਕਿੰਨਾ ਮੁਨਾਫਾ ਹੋਇਆ। ਇੱਧਰ ਸਾਡੇ ਜਿਹੜਾ ਕਿਸਾਨ ਨੂੰ ਤਕਰੀਬਨ ਕੋਈ ਆਂਦਾ 60,000, ਕੋਈ ਆਂਦਾ 80,000, ਕੋਈ ਆਂਦਾ 55,000, ਬਹਰਹਾਲ 55,000 ਤੋਂ 80,000 ਦੇ ਦਰਮਿਆਨ ਫੀ ਏਕੜ ਘਾਟਾ ਪੈਣ ਡਿਆ, ਕਿਉਂਕਿ ਇੱਧਰ ਲਾਗਤ ਵੀ ਬਹੁਤੀ ਹੈ, ਝਾੜ ਵੀ ਘੱਟ ਹੈ ਅਤੇ ਬਾਕੀ ਸਾਰੀਆਂ ਚੀਜ਼ਾਂ ਦਾ ਮੁੱਲ ਵੀ ਬਹੁਤਾ ਹੈ ਜਿਹੜੀ ਵਿੱਚ ਪਾਉਣੀ ਹੈ। ਉੱਧਰ ਸਹੂਲਤਾਂ ਵੀ ਬਹੁਤੀਆਂ ਨੇ, ਚੀਜ਼ਾਂ ਵੀ ਸਸਤੀਆਂ ਨੇ ਅਤੇ ਕਣਕ ਵੀ ਮਹਿੰਗੀ ਵਿਕਣ ਡਈ। ਅਤੇ ਸਾਡੀ ਬਾਜੀ ਜਿਹੜੀ ਹੈ ਉਹ ਉੱਥੇ ਆਪਣੇ ਅੱਬਾ ਜੀ ਦੇ ਫੁੱਫੀ ਦੇ ਪੁੱਤ ਭਰਾ ਨਾਲ ਮਿਲਣ ਲੂਕਾ ਸ਼ੈਂਕੋ ਦੇ ਨਾਲ ਚਲੇ ਗਏ ਨੇ। ਉਹ ਤੁਸੀਂ ਚਲੋ ਰੱਖਦੇ ਨੇ ਤੁਹਾਡੇ ਅੱਗੇ ਉਹ ਵੀ ਖਬਰ ਕਿ ਇਹ ਤਰ੍ਹਾਂ ਵੀਡੀਓ ਵੇਖੋ, ਜਿਸ ਵੇਲੇ ਨਵਾਜ਼ ਸ਼ਰੀਫ ਸਾਹਿਬ ਬੜੇ ਨੇ ਅਤੇ ਹੱਥ ਇੱਥੇ ਰੱਖੇ ਨੇ ਇੰਝ ਕਰਕੇ ਦੋਵੇਂ, ਅਤੇ ਇੰਝ ਗਏ ਨੇ ਉਹਦੇ ਵੱਲ ਜਿਵੇਂ ਲਾਗ ਲੈਣ ਵਾਲੇ ਜਾਂਦੇ ਨਾ ਵਿਆਹਾਂ ਦੇ ਉੱਤੇ, ਵੇ ਜਿੰਦਾ ਰਵੇਂ, ਵੇ ਅੱਲਾ ਤੈਨੂੰ ਜਵਾਨੀਆਂ ਮਾਣੇ। ਉਹ ਜਿਵੇਂ ਲਾਗ ਜਿੰਨੀਆਂ ਦੁਆਵਾਂ ਦੇਣੀਆਂ ਉਹਨੇ ਲਾਗ ਚੁੱਕੇ ਜਾਂਦੇ ਨੇ ਨਾ ਤਾਂ ਨੂੰ, ਉਸ ਤਰ੍ਹਾਂ ਨਵਾਜ਼ ਸ਼ਰੀਫ ਸਾਹਿਬ ਨੇ ਇੱਥੇ ਰੱਖੇ ਨੇ ਹੱਥ ਦੋਵੇਂ ਅਤੇ ਗਏ ਨੇ ਸਿੱਧਾ ਹੀ ਲੂਕਾ ਸ਼ੈਂਕੋ ਵਾਲੇ ਪਾਸੇ ਨੂੰ। ਲੂਕਾ ਵੀ ਅੱਗੋਂ ਲੁੱਕ ਗਿਆ, ਉਹਨੇ ਆਖਿਆ ਭਾਈ ਕੌਣ ਹੋ ਬਈ, ਮੈਂ ਤਾਂ ਤੁਹਾਨੂੰ ਇੱਥੇ ਸੱਦਿਆ ਸੀ, ਤੁਸੀਂ ਤਾਂ ਮੇਰਾ ਮਤਲਬ ਸਿੱਧੇ ਹੀ ਹੋ ਗਏ ਹੋ, ਵਾਕਈ ਭੂਆ ਦੇ ਪੁੱਤੋ ਮੇਰੀ ਦੇ, ਭੂਆ ਮਤਲਬ ਫੁੱਫੀ ਮੇਰੀ ਭੂਆ ਦੇ ਪੁੱਤੋ, ਤੁਸੀਂ ਕੌਣ ਹੋ ਬਈ।
ਫਿਰ ਜਾ ਨਵਾਜ਼ ਸ਼ਰੀਫ ਸਾਹਿਬ ਨੇ ਜਿਵੇਂ ਜੱਫਾ ਲਾਇਆ ਉਹ ਵੀ ਵੇਖਣ ਵਾਲਾ ਕੰਮ ਸੀ ਨਾ। ਜੇ ਇਸ ਤਰੀਕੇ ਨਾਲ ਲੁਕਾਸ਼ੈਂਕੋ ਨੂੰ ਜੱਫਾ ਲਾਇਆ ਤੇ ਨਾਲ ਚੁੰਮਿਆ ਸ਼ਮਿਆ ਉਹਦਾ ਮੂੰਹ, ਤੇ ਬਈ ਲੁਕੇ ਨੂੰ ਵੀ ਨਹੀਂ ਸੀ ਪਤਾ, ਲੁਕੇ ਦੀ ਮਾਂ ਨੇ ਨਹੀਂ ਚੁੰਮਿਆ ਹੁਣ ਅੱਜ ਤੱਕ। ਲੁਕਾ ਵੀ ਬੜਾ ਖੜਪੈਂਚ ਹੈ, ਤੁਹਾਨੂੰ ਪਤਾ 1994 ਤੋਂ ਲੈ ਕੇ ਤੇ ਹੁਣ ਤੱਕ ਲੁਕਾ ਕਦੀ ਉਹਨੇ ਕਿਸੇ ਨੂੰ ਜਿੱਤਣ ਹੀ ਨਹੀਂ ਦਿੱਤਾ। ਡਾਂਗ ਫੇਰ ਕੇ ਜਿੱਤੀ ਆਉਂਦਾ 1994 ਤੋਂ ਹੁਣ ਤੱਕ ਇਲੈਕਸ਼ਨ ਹੀ ਜਿੱਤੀ ਆਉਂਦਾ। 2020 'ਚ ਲੋਕਾਂ ਰੌਲਾ ਪਾਇਆ ਵੀ ਧਾਂਦਲੀ ਕਰਦਾ, ਉਹਨੇ ਕੁਟਾਪਾ ਹੀ ਬੜਾ ਚਾੜਿਆ ਲੋਕਾਂ ਨੂੰ, ਉਹਨੇ ਸਿੱਧਾ ਹੀ ਨਹੀਂ ਹੋਣ ਦਿੱਤਾ। ਬਾਹਰ ਲੁਕਾ ਜੀ ਜਿਹੜੇ ਨੇ ਲੁਕਾਸ਼ੈਂਕੋ ਸਾਹਿਬ ਜਿਹੜੇ ਨੇ ਉਹ ਪਹਿਲਾਂ ਉਹ ਮਿਲੇ ਤੇ ਫਿਰ ਨਿਕਾਹ ਗਿਆ ਮਿਲਣ। ਹੁਣ ਨਵਾਜ਼ ਸ਼ਰੀਫ ਸਾਹਿਬ ਨੇ ਜਿਹੜੀ ਜੱਫੀ ਪਾਈ ਨਾ ਪਹਿਲਾਂ, ਤੇ ਆਪਣਾ ਗੱਲਾਂ ਛੱਲਾਂ 'ਤੇ ਹੱਥ ਫੇਰਿਆ, ਦੱਸਿਆ ਵੀ ਮੈਂ ਤੈਨੂੰ ਬਹੁਤ ਹੀ ਪਸੰਦ ਕਰਦਾ ਬਈ, ਤੇ ਨਾਲ ਉਹਨੂੰ ਸੀਸਾਂ ਦਿੱਤੀਆਂ, ਨਾਲ ਉਹਨੂੰ ਜੱਫੀ ਪਾਈ, ਨਾਲ ਉਹਨੂੰ ਪੱਪੀ ਦਿੱਤੀ ਉਹਦੀ ਗੱਲ ਦੇ ਉੱਤੇ ਨਵਾਜ਼ ਸ਼ਰੀਫ ਸਾਹਿਬ ਨੇ, ਤੇ ਉਹਦੇ ਦਿਲ ਦੇ ਉੱਤੇ ਨਾ, ਕਿਉਂਕਿ ਲੁਕਾ ਬਹੁਤ ਲੰਮਾ ਹੈ, ਨਵਾਜ਼ ਸ਼ਰੀਫ ਸਾਹਿਬ ਵੀ ਠੀਕ ਨੇ ਪਰ ਲੁਕਾ ਬਹੁਤ ਹੀ ਲੰਮਾ ਹੈ, ਤੇ ਨਵਾਜ਼ ਸ਼ਰੀਫ ਸਾਹਿਬ ਦਾ ਜਿਹੜਾ ਕੰਨ ਸੀ ਉਹਦੇ ਦਿਲ 'ਤੇ ਹੀ ਗਿਆ। ਤੇ ਨਵਾਜ਼ ਸ਼ਰੀਫ ਸਾਹਿਬ ਨੇ ਉਹਦੇ ਦਿਲ ਦੇ ਉੱਤੇ ਕੰਨ ਰੱਖ ਕੇ ਆਖਿਆ ਵੀ ਦੇਖ ਤੇਰੀਆਂ ਧੜਕਣਾਂ ਵੀ ਮੈਨੂੰ ਜਿਹੜੀਆਂ ਉਹ ਖੁਸ਼ ਆਮਦੀਦ ਕਹਿਣ ਡਈਆਂ ਨੇ, ਪਰ ਪਿਆਰ ਤੁਹਾਨੂੰ ਪਤਾ ਇੰਝ ਹੀ ਵੱਧਦਾ ਹੈ ਨਾ। ਤੇ ਇੱਕ ਵਾਰ ਲੁਕੇ ਨੂੰ ਇਹ ਫੀਲਿੰਗ ਦਿੱਤੀ ਕਿ ਜਾਂ ਤਾਂ ਨਵਾਜ਼ ਸ਼ਰੀਫ ਸਾਹਿਬ ਆਪ ਉਹਦੀ ਭੂਆ ਨੇ ਤੇ ਜਾਂ ਨਵਾਜ਼ ਸ਼ਰੀਫ ਸਾਹਿਬ ਉਹਦੇ ਭੂਆ ਦੇ ਪੁੱਤ ਨੇ। ਬਹਰਹਾਲ ਉਹ ਅਜੇ ਮਿਲ ਕੇ ਹਟੇ ਸਨ ਤੇ ਪਿੱਛੋਂ ਨਿੱਕਾ ਆ ਗਿਆ। ਹੁਣ ਨਿੱਕਾ ਜਿਹੜਾ ਨਾ ਉਹ ਵੱਡੇ ਨੂੰ ਵੇਖ ਕੇ ਕੰਮ ਸਾਰੇ ਉਹੀ ਕਰਦਾ, ਪਰ ਕੱਦ ਸੱਜਣਾ ਦਾ ਛੋਟਾ ਹੈ। ਉਹ ਲੁਕਾ ਹੁਣ ਕਿੱਥੇ ਤੇ ਸ਼ਹਿਬਾਜ਼ ਸ਼ਰੀਫ ਸਾਹਿਬ ਕਿੱਥੇ, ਗੱਲ ਬਣਨੀ ਨਹੀਂ ਸੀ। ਹੁਣ ਨਵਾਜ਼ ਸ਼ਰੀਫ ਸਾਹਿਬ ਨੇ ਤਾਂ ਜੱਫਾ ਲਾਇਆ ਸੀ, ਇਹਨਾਂ ਵੀ ਜੱਫਾ ਲਾਇਆ। ਜਿਸ ਵੇਲੇ ਜੱਫਾ ਲਾਇਆ ਤੇ ਮਾਜ਼ਰਤ ਨਾਲ ਬੈਲੀ ਬਟਨ ਤੱਕ ਹੀ ਅਪੜੇ, ਜਿਹਨੂੰ ਪੰਜਾਬੀ 'ਚ ਧੁਨੀ ਆਖਦੇ ਨੇ, ਇਹ ਉੱਥੇ ਤੱਕ ਹੀ ਅਪੜੇ ਮਾਜ਼ਰਤ ਦੇ ਨਾਲ। ਉਹਨਾਂ ਨੇ ਤਾਂ ਦਿਲ 'ਤੇ ਕੰਨ ਲਾਇਆ ਸੀ, ਇਹਨਾਂ ਨੇ ਉੱਥੇ ਬੈਲੀ ਬਟਨ ਦੇ ਉੱਤੇ ਕੰਨ ਲਾ ਲਿਆ ਆਪਣਾ ਜੱਫੀ ਪਾਉਂਦਿਆਂ ਸ਼ਹਿਬਾਜ਼ ਸ਼ਰੀਫ ਸਾਹਿਬ ਨੇ। ਲੁਕਾ ਸਾਹਿਬ ਕਿਤੇ ਰੋਟੀ ਖਾ ਕੇ ਆਏ ਸਨ, ਫਿਰ ਸ਼ਹਿਬਾਜ਼ ਸ਼ਰੀਫ ਬਾਅਦ ਚਾਹੁੰਦੇ ਨੇ ਡਾਕਟਰ ਨੂੰ ਕੰਨ ਵਿਖਾਉਂਦਾ ਰਿਹਾ ਆਪਣਾ ਕਿ ਯਾਰ ਇੱਧਰੋਂ ਸੁਣਾਈ ਨਹੀਂ ਦੇ ਰਿਹਾ ਮੈਨੂੰ। ਲੇਕਿਨ ਉਸ ਤੋਂ ਬਾਅਦ ਬਾਜੀ ਸਾਡੀ ਵੀ ਗਈ, ਬਾਜੀ ਨੇ ਵੀ ਜਿਵੇਂ ਆਪਣੇ ਬਜ਼ੁਰਗਾਂ ਨੂੰ ਮਿਲੀ ਦਾ ਹੈ, ਇਹਦੇ 'ਚ ਕੋਈ ਗਲਤ ਗੱਲ ਨਹੀਂ, ਮੇਰੀ ਗੱਲ ਨੂੰ ਮਾਯੂਬ ਔਰ ਗਲਤ ਟਵਿਸਟ ਨਾ ਦੇ ਦੇਣਾ। ਬਾਜੀ ਵੀ ਇਸੇ ਤਰੀਕੇ ਨਾਲ ਜਿਵੇਂ ਆਪਣੇ ਵੱਡੇ ਭਰਾਵਾਂ ਨੂੰ ਜਾਂ ਆਪਣੇ ਮਾਮੇ ਨੂੰ ਜਾਂ ਨਾਨੇ ਨੂੰ ਜਾਂ ਦਾਦੇ ਨੂੰ ਕਿਸੇ ਵੀ ਬਜ਼ੁਰਗ ਨੂੰ ਮਿਲੀਦਾ, ਅਤੇ ਸਾਡੀਆਂ ਬੱਚੀਆਂ ਜਿਹੜੀਆਂ ਪਾਸੇ ਤੋਂ ਜਾ ਕੇ ਗਲ ਮਿਲਦੀਆਂ ਨੇ, ਜਿਹਨੂੰ ਅਸੀਂ ਸਾਈਡ ਆ ਗਾਨੇ, ਉਹ ਬਾਜੀ ਨੇ ਵੀ ਜਾ ਕੇ, ਲੇਕਿਨ ਉਹਨਾਂ ਵੀਡੀਓ 'ਚੋਂ ਕੱਟ ਦਿੱਤਾ। ਵੀਡੀਓ 'ਚ ਉਹਨਾਂ ਨੇ ਉਹ ਗੱਲ ਕੱਟ ਦਿੱਤੀ ਕਿਉਂਕਿ ਫਿਰ ਤੁਸੀਂ ਪਿੱਛੇ ਪੈ ਜਾਂਦੇ ਹੋ, ਅਤੇ ਉਹ ਉਹਨਾਂ ਨੇ ਕਿਹਾ ਵੀ ਜ਼ਰਾ ਮਾਯੂਬ ਨਾ ਲੱਗੇ, ਉਹ ਉਹਨਾਂ ਨੇ ਕੱਟ ਦਿੱਤਾ। ਅਤੇ ਇਹ ਹੁਣ ਜਨਾਬ ਪੂਰਾ ਸਨ ਟੱਬਰਾ ਹੀ, ਪੂਰਾ ਟੱਬਰ ਹੀ ਲੁਕਾ ਜੀ ਦੇ ਘਰ 'ਚ ਆ ਟੁੱਕ ਗਿਆ। ਅਤੇ ਲੁਕਾ ਅਤੇ ਲੁਕੇ ਦੀ ਜਿਹੜੀ ਜ਼ਨਾਨੀ ਹੈ ਉਹਨੇ ਪੁੱਛਿਆ ਵੀ ਹੈ ਤੇਰਾ ਟੱਬਰ ਕਿੱਥੋਂ ਆ ਗਿਆ, ਮੈਨੂੰ ਤਾਂ ਪਤਾ ਹੀ ਨਹੀਂ ਸੀ ਤੇਰੇ ਸਾਕ ਕਿੱਥੋਂ ਆ ਗਏ ਨੇ, ਇਹ ਕੌਣ ਨੇ, ਇਹ ਕਿੱਥੋਂ ਤੇਰੇ ਰਿਸ਼ਤੇਦਾਰ ਨੇ ਜਿਹੜੇ ਇੰਨੇ ਸਾਰੇ ਇੱਕੋ ਵਾਰੀ ਆ ਟੁੱਕੇ ਨੇ ਇੱਥੇ। ਅਤੇ ਪੂਰੇ ਜਨਾਬ ਜਸ਼ਨ ਦੇ ਨਾਲ ਟੁੱਕੇ, ਉਹਦੀ ਵਜ੍ਹਾ ਤੁਹਾਨੂੰ ਅੱਗੋਂ ਦੱਸਾਂਗੇ ਕਿਸੇ ਅਗਲੇ ਵੀਲੌਗ 'ਚ। ਇਹ ਜਨਾਬ ਲੰਮੇ ਹੀ, ਇਹ ਜਿਵੇਂ ਟਿਊਬਵੈੱਲ ਦਾ ਭਾਰਾ ਬੋਰ ਕਰੀਦਾ ਨਾ ਤਾਂ ਕਿ ਪਾਣੀ ਨਵਾਬ ਟਿਊਬਵੈੱਲ ਪੂਰਾ ਹੀ ਖਿੱਚੇ, ਇਹ ਭਾਰਾ ਬੋਰ ਕਰਨ ਗਏ ਨੇ ਹੁਣ, ਅਤੇ ਇਹਦੇ 'ਚੋਂ ਪਾਣੀ ਫਿਰ ਬਾਅਦ ਦੇ ਵਿੱਚ ਸਲਮਾਨ ਸ਼ਹਿਬਾਜ਼ ਅਤੇ ਹਸੈਨ ਨਵਾਜ਼ ਅਤੇ ਫਲਾਣੇ ਉਹ ਸਾਰੇ ਛਿੱਕਣਗੇ ਪਾਣੀ ਜਨਾਬ। ਇਹ ਰਾਹ ਖੋਲ੍ਹਣ ਗਏ ਨੇ ਜਨਾਬ, ਰਾਹ ਨਹੀਂ ਬਲਕਿ ਘੱਗਰ ਖੋਲ੍ਹਣ ਗਏ ਨੇ, ਇਹ ਇੱਥੋਂ ਦੀ ਘੱਗਰ ਖੋਲ੍ਹਣਗੇ ਅਤੇ ਫਿਰ ਇੱਥੋਂ ਮਾਲ ਉੱਥੇ ਅਤੇ ਉੱਥੋਂ ਮਾਲ ਕਿਤੇ ਹੋਰ। ਮੇਰਾ ਮਤਲਬ ਹੈ ਕਿ ਤੁਸੀਂ ਆਪ ਹੀ ਸਮਝਦੇ ਹੋ। ਬਾਕੀ ਲੁਕਾਸ਼ੈਂਕੋ ਦੇ ਨਾਲ ਏਡਾ ਜਿਹੜਾ ਇਹਨਾਂ ਨੂੰ ਪਿਆਰ ਅਤੇ ਮੁਹੱਬਤ ਜਾਗੀ ਨਾ ਸ਼ਹਿਬਾਜ਼ ਸ਼ਰੀਫ ਸਾਹਿਬ ਦੀ ਅਤੇ ਨਵਾਜ਼ ਸ਼ਰੀਫ ਸਾਹਿਬ ਦੀ, ਉਹ ਤੁਹਾਨੂੰ ਪਤਾ ਹੀ ਹੈ। ਮੈਨੂੰ ਇੱਥੋਂ ਦੇ ਹੁਣ ਇਜਾਜ਼ਤ, ਅਤੇ ਰੱਬ ਰਾਖਾ।